व्यूअर्स वेलकम बैक इन आवर प्रोग्राम जी। डॉक्टर साहब साडे कोल पहली लिखत आई है कुलराज कौर रंधावा जी दी आस्ट्रेलिया तो ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੁਸੀਂ ਗੁਰਦਾਸਪੁਰ ਦੀ ਘਟਨਾ ਦੇ ਬਾਰੇ ਬਹੁਤ ਵਿਸਥਾਰ ਨਾਲ ਗੱਲ ਕੀਤੀ, ਇਸ ਲਈ ਤੁਹਾਡਾ ਧੰਨਵਾਦ। ਡਾਕਟਰ ਸਾਹਿਬ ਜੀ ਤੁਸੀਂ ਇਸ ਘਟਨਾ ਦੇ ਕਾਰਨਾਂ ਦੀ ਅਤੇ ਇਸ ਦੇ ਪ੍ਰਭਾਵਾਂ ਦੀ ਗੱਲ ਕੀਤੀ ਹੈ। ਹੁਣ ਮੈਂ ਕੁਝ ਜੋੜਨਾ ਚਾਹੁੰਦੀ ਹਾਂ ਕਿ ਸਿੱਖਾਂ ਨੇ ਇਸ ਤੇ ਕਿਵੇਂ ਰਿਐਕਟ ਕਰਨਾ ਹੈ। ਪਹਿਲੀ ਗੱਲ, ਸਿੱਖ ਜਿਵੇਂ ਦੇ ਤਿਵੇਂ ਆਪਣੇ ਕੰਮਾਂ ਵਿੱਚ ਲੱਗੇ ਰਹਿਣ, ਜਿਵੇਂ ਕਿ ਬਾਪੂ ਸੂਰਤ ਸਿੰਘ ਜੀ ਖਾਲਸਾ ਦੀ ਹਮਾਇਤ ਕਰਦੇ ਰਹਿਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਲਾਉਣ। ਦੂਸਰਾ, ਰੈਫਰੈਂਡਮ 2020 ਦਾ ਪ੍ਰਚਾਰ ਹੋਰ ਜ਼ੋਰਾਂ ਨਾਲ ਕਰਨ। ਤੀਸਰਾ, ਇਹੋ ਜਿਹੀਆਂ ਗੱਲਾਂ ਨੂੰ 1 ਤੋਂ 2 ਦਿਨ ਤੋਂ ਜ਼ਿਆਦਾ ਡਿਸਕਸ ਨਾ ਕਰਨ, ਕਿਉਂਕਿ ਜਿਵੇਂ ਭਾਰਤੀ ਮੀਡੀਆ ਕਰਦਾ ਹੈ ਸਿੱਖਾਂ ਦੇ ਮੁੱਦਿਆਂ ਨੂੰ ਦਿਖਾਉਂਦਾ ਹੀ ਨਹੀਂ, ਕਿਉਂਕਿ ਉਹ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਂਦਾ ਹੀ ਨਹੀਂ। ਇਸ ਲਈ ਅਸੀਂ ਹੀ ਉਹਨਾਂ ਤੋਂ ਸਿੱਖ ਕੇ ਇਗਨੋਰ ਕਰਾਂਗੇ ਤਾਂ ਕਿ ਇਹ ਕੁਝ ਦਿਨਾਂ ਵਿੱਚ ਗੱਲ ਖਤਮ ਹੋ ਜਾਵੇ। ਅਸੀਂ ਨਿਰਭੈ ਆਪਣੇ ਰਸਤੇ ਤੇ ਚੱਲਦੇ ਰਹਾਂਗੇ ਅਤੇ ਸਾਡਾ ਫੋਕਸ ਭਟਕੇਗਾ ਨਹੀਂ। ਡਾਕਟਰ ਸਾਹਿਬ ਜੀ, ਹੁਣ ਮੈਂ ਤੁਹਾਡੇ ਕੁੱਲੂ ਸਿੱਖਾਂ ਦੇ ਮਾਮਲੇ ਲਈ ਪੋਸਟ ਰਿਐਕਟ ਜਾਣਨ ਦੀ ਚਾਹਵਾਨ ਹਾਂ। ਤੁਸੀਂ ਸਾਨੂੰ ਇਸ ਮੌਕੇ ਤੇ ਰਸਤਾ ਦਿਖਾਓ। ਡਾਕਟਰ ਸਾਹਿਬ ਜੀ, ਮੈਂ ਬਹੁਤ ਗਲਤੀਆਂ ਕੀਤੀਆਂ ਹਨ, ਕਿਰਪਾ ਕਰਕੇ ਮੈਨੂੰ ਮਾਫ ਕਰਨਾ ਜੀ। ਡਾਕਟਰ ਸਾਹਿਬ ਭੈਣ ਜੀ, ਕੁਲਰਾਜ ਕੌਰ ਰੰਧਾਵਾ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਤੋਂ ਫੌਰਨ ਬਾਅਦ ਇਹ ਲਿਖਤ ਲਿਖੀ ਜੀ, ਔਰ ਉਹ ਹਮੇਸ਼ਾ ਹੀ ਜੁੜੇ ਹੋਏ ਨੇ ਇਸ ਪ੍ਰੋਗਰਾਮ ਨਾਲ, ਵੀ ਪੰਥ ਨੂੰ ਪਿਆਰ ਕਰਦੇ ਨੇ। ਬਹੁਤ ਉਹਨਾਂ ਦੀ ਭਾਵਨਾਤਮਕ ਪਹੁੰਚ ਹੁੰਦੀ ਹੈ ਮੁੱਦਿਆਂ ਤੇ ਜੀ, ਔਰ ਮੈਂ ਇਸ ਗੱਲ 'ਚ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਦਾਇਰਾ ਕੁੱਲ ਦੁਨੀਆ ਭਰ ਵਿੱਚ ਹੈ ਔਰ ਲਗਾਤਾਰਤਾ ਨਾਲ ਜਿਹੜੀਆਂ ਤਬਦੀਲੀਆਂ ਭਾਰਤ ਦੇ ਨਕਸ਼ੇ 'ਚ ਹੋ ਰਹੀਆਂ ਨੇ, ਦੁਨੀਆ 'ਚ ਕਿਤੇ ਵੀ ਹੋ ਰਹੀਆਂ, ਉਹ ਇੰਨਾ ਕੁ ਹਰ ਇੱਕ ਦੇ ਵਿੱਚ ਇੱਕ ਇਹ ਗੁਣ ਪੈਦਾ ਹੋਇਆ ਸਮੇਂ ਦੇ ਨਾਲ, ਜਾਂ ਇੱਕ ਐਕਸਟਰਾ ਜਿਹੜੀ ਹੈ ਸ਼ਾਰਪਨਿੰਗ ਹੋਈ ਹੈ ਇੰਟੈਲੈਕਟ ਦੀ, ਬੌਧਿਕਤਾ ਦੀ, ਕਿ ਉਹ ਇੱਕਦਮ ਰਿਲੇਟ ਕਰ ਸਕਦੇ ਨੇ ਕਿ ਵੀ ਇਹ ਸਾਡੇ ਕੌਜ਼ ਨੂੰ ਕਿਵੇਂ ਪ੍ਰਭਾਵਿਤ ਕਰਦਾ। ਔਰ ਬਹੁਤ ਚੰਗੀ ਗੱਲ ਹੈ ਕਿ ਵੀ ਜਿਵੇਂ ਮੈਂ ਅਕਸਰ 2 ਗੱਲਾਂ ਮੈਂ ਆਪਣੀ ਕੌਮ ਪ੍ਰਤੀ ਜਿਹੜੀਆਂ ਕਮਜ਼ੋਰ ਕਹਿੰਦਾ ਰਿਹਾ, ਜਾਂ ਹੁਣ ਵੀ ਕਈ ਵਾਰੀ ਕਹਿ ਦਿੰਦੇ। ਇੱਕ ਤਾਂ ਇਹ ਹੈ ਕਿ ਭਾਈ ਇਹਨਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਔਰ ਦੂਸਰਾ ਇਹ ਹੈ ਕਿ ਵੀ ਅਸੀਂ ਰਿਐਕਟ ਕਰਦੇ ਹਾਂ ਹਰ ਸਿਚੁਏਸ਼ਨ ਨੂੰ। ਔਰ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਮਾਂ ਪਾ ਕੇ ਮੈਂ ਇਹਨਾਂ ਦੋਨਾਂ ਗੱਲਾਂ 'ਚ ਹੀ ਗਲਤ ਸਾਬਤ ਹੋ ਰਿਹਾ। ਜਦੋਂ ਹੁਣ ਮੈਂ ਦੇਖਦਾ ਹਾਂ ਕਿ ਪੜ੍ਹਨ ਦੇ ਮਾਮਲੇ 'ਚ ਵੀ ਜਿਸ ਕਿਸਮ ਦੇ ਨਵੇਂ ਐਂਗਲ ਸਾਡੇ ਯੰਗਸਟਰਸ, ਬੱਚੇ ਬੱਚੀਆਂ ਆਪਣੀਆਂ ਲਿਖਤਾਂ ਰਾਹੀਂ ਦਿੰਦੇ ਨੇ, ਔਰ ਜਿੰਨੀ ਖੂਬਸੂਰਤ ਉਹਨਾਂ ਦੀ ਲਿਖਤ ਹੁੰਦੀ ਹੈ ਉਸ ਤੇ ਮੈਨੂੰ ਫਖਰ ਵੀ ਹੁੰਦਾ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਗਲਤ ਸਾਬਤ ਹੁੰਦਾ। ਔਰ ਦੂਸਰਾ, ਰਿਐਕਟ ਨਾ ਕਰਨਾ। ਔਰ ਮੈਂ ਸਮਝਦਾ ਵੀ ਇਹ ਲੇਟੈਸਟ ਘਟਨਾ ਜੋ ਦੀਨਾ ਨਗਰ 'ਚ ਏਜੰਸੀਆਂ ਨੇ ਜਿਸ ਕਿਸਮ ਦਾ ਇੱਕ ਡਰਾਮਾ ਜਿਹੜਾ ਬੜਾ ਆਰਕੈਸਟ੍ਰੇਟਡ ਸੀ, ਡਰਾਮਾ ਤਾਂ ਵੈਸੇ ਵੀ ਡਰਾਮਾ ਹੁੰਦਾ ਹੈ, ਪਰ ਜਦੋਂ ਤੁਸੀਂ ਉਹਨੂੰ ਪੂਰੀ ਮੀਡੀਆ ਸਰਕਸ ਉਹਦੇ 'ਤੇ ਕਰੋ, ਪ੍ਰਾਈਮ ਮਿਨਿਸਟਰ ਬਰੀਫਿੰਗ ਲੈ ਰਿਹਾ, ਰਾਜਨਾਥ ਸਿੰਘ ਬਿਆਨ ਦੇ ਰਿਹਾ, ਅਸੀਂ ਬਿਲਕੁਲ ਹਰ ਚੈਲੰਜ ਕਬੂਲ ਕਰਾਂਗੇ, ਅਸੀਂ ਨਹੀਂ ਹੋਣ ਦਿਆਂਗੇ, ਇਹ ਨਹੀਂ ਹੋਣ ਦਿਆਂਗੇ, ਉਹ ਨਹੀਂ ਹੋਣ ਦਿਆਂਗੇ। ਸੋ ਉਸ ਸਾਰੇ ਦੇ ਬਾਵਜੂਦ ਕਿ ਕਿਵੇਂ ਇੱਕ ਤਬਕੇ ਨੇ, ਮੀਡੀਆ ਦੇ ਨੇ ਜਾਂ ਲੀਡਰਾਂ ਨੇ ਇਸ ਨੂੰ ਸਾਡੀ ਲਹਿਰ ਦੇ ਖਾਤੇ 'ਚ ਵੀ ਪਾਉਣਾ ਚਾਹਿਆ, ਲੇਕਿਨ ਮੈਂ ਇਹ ਦੇਖਿਆ ਕਿ ਵੀ ਬੜਾ ਕੰਟਰੋਲਡ ਜਿਹੜਾ ਰਿਐਕਸ਼ਨ ਹੈ ਸਿੱਖਾਂ ਦਾ ਲਿਖਤਾਂ 'ਚ, ਭਾਵੇਂ ਉਹ ਸੋਸ਼ਲ ਨੈਟਵਰਕਿੰਗ ਤੇ ਹੈ ਔਰ ਅਦਰਵਾਈਜ਼ ਵੀ ਆਇਆ ਸਿੱਖ ਲੀਡਰਾਂ ਦਾ। ਔਰ ਇਹਦੇ 'ਚ ਈਵਨ ਵੀਰ ਦਵਿੰਦਰ ਸਿੰਘ ਵਰਗਾ ਜਿਹੜਾ ਅਦਰਵਾਈਜ਼ ਕਈ ਵਾਰੀ ਲੂਜ਼ ਕੈਨਨ ਹੁੰਦਾ, ਉਹਨੇ ਵੀ ਜਦੋਂ ਹੀ ਜਿਹੜੇ ਮੀਡੀਆ ਵਾਲਿਆਂ ਨੇ ਸਿੱਖ ਮਿਲੀਟੈਂਟਸ ਜਾਂ ਸਿੱਖ ਟੈਰਰਿਜ਼ਮ ਦੀ ਗੱਲ ਕੀਤੀ, ਉਹਨਾਂ ਨੇ ਇੱਕਦਮ ਚੈਲੰਜ ਕੀਤਾ ਕਿ ਤੁਸੀਂ ਸਾਰੀ ਕਮਿਊਨਿਟੀ ਨੂੰ ਇਸ 'ਚ ਘੜੀਸ ਰਹੇ ਹੋ। ਸੋ ਮੈਂ ਸਮਝਦਾ ਵੀ ਇਹ ਇੱਕ ਬੜੀ ਹਾਂ ਪੱਖੀ ਗੱਲ ਹੈ। ਔਰ ਭੈਣ ਜੀ ਕੁਲਰਾਜ ਕੌਰ ਹੋਰੀ ਵੀ ਇਸੇ ਲਾਈਨ ਤੇ ਸੋਚਦੇ ਨੇ ਕਿ ਵੀ ਅਸੀਂ ਇਹ ਸਾਰਾ ਜਿਹੜੀ ਵੀ ਇਹ ਡਿਬੇਟ ਹੈ ਇਹਨੂੰ 1-2 ਦਿਨਾਂ 'ਚ ਡਿਸਮਿਸ ਕਰ ਦਈਏ। ਮਤਲਬ ਉਹਨਾਂ ਨੇ ਓਵਰਆਲ ਸਾਰਿਆਂ ਨੂੰ ਕਿਹਾ ਕਿ ਇਸ ਤੇ ਐਵੇਂ ਵਕਤ ਜ਼ਾਇਆ ਨਾ ਕਰੀਏ, ਇਹਨੂੰ ਇਗਨੋਰ ਕਰੀਏ ਕਿ ਜਿਵੇਂ, ਔਰ ਇਹ ਸਿੱਖੀਏ ਆਪਣੇ ਦੁਸ਼ਮਣ ਤੋਂ, ਜਿਵੇਂ ਇੰਡੀਅਨ ਮੀਡੀਆ ਸਾਡੀ ਅਹਿਮੀਅਤ ਵਾਲੀਆਂ ਗੱਲਾਂ ਨੂੰ ਬਿਲਕੁਲ ਉਹ ਖਬਰ ਹੀ ਨਹੀਂ ਬਣਦੀ, ਜੇ ਬਣੇਗੀ ਵੀ ਕਿਸੇ ਖੂੰਜੇ 'ਚ ਬਣੀ ਹੋਏਗੀ। ਔਰ ਪਹਿਲੀ ਗੱਲ ਉਹਨਾਂ ਦੀ ਇਸ ਨਾਲ ਜੁੜੀ ਸੀ ਕਿ ਵੀ ਅਸੀਂ ਜਿਹੜਾ ਮੁੱਦਾ ਬਾਪੂ ਸੂਰਤ ਸਿੰਘ ਜੀ ਨੇ ਆਪਣੇ 6 ਮਹੀਨੇ ਤੋਂ ਜ਼ਿਆਦਾ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਜਿਸ ਨੂੰ ਉਹਨਾਂ ਨੇ ਫੋਕਸ ਕੀਤਾ, ਉਸ ਨੂੰ ਜਿਹੜਾ ਅੱਗੇ ਉਸ ਦੇ ਲਈ ਜਿਹੜਾ ਅੱਗੇ ਕਾਰਵਾਈ ਕਰੀਏ ਔਰ ਮੋਰਚਾਬੰਦੀ ਕਰੀਏ। ਔਰ ਦੂਸਰਾ, ਉਹਨਾਂ ਨੇ ਰੈਫਰੈਂਡਮ 2020 ਦੀ ਗੱਲ ਕੀਤੀ ਕਿ ਸਾਨੂੰ ਇਸ ਦੇ ਲਈ ਜਿਹੜਾ ਆਪਣਾ ਯਤਨ ਹੋਰ ਵੀ ਜ਼ੋਰ ਸ਼ੋਰ ਤਰੀਕੇ ਦੇ ਨਾਲ
ਜਿਹੜਾ ਉਹ ਜਾਰੀ ਰੱਖਣਾ ਚਾਹੀਦਾ। ਔਰ ਮੈਂ ਸਮਝਦਾ ਵੀ ਰਿਐਕਸ਼ਨ ਤਾਂ ਇਹੀ ਹੁੰਦਾ ਵੀ ਦੁਸ਼ਮਣ ਜਿਸ ਗੱਲ ਨੂੰ ਡਾਈਵਰਟ ਕਰਨ ਦੇ ਲਈ ਕੋਈ ਚਾਲ ਚੱਲਦਾ, ਤੁਸੀਂ ਬਜਾਏ ਕਿ ਉਸ ਚਾਲ ਨੂੰ ਗਿਣਾਉਣ ਦੇ ਬਹੁਤਾ ਵਕਤ ਲਾਓ, ਤੁਸੀਂ ਹੋਰ ਮਜ਼ਬੂਤੀ ਨਾਲ ਪੇਸ਼ਕਦਮੀ ਕਰੋ ਉਸ ਰਸਤੇ ਵੱਲ ਜੀ। ਔਰ ਇਗਨੋਰ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਔਰ ਬਾਕੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਨਿਰਭੈ ਹੋ ਕੇ ਆਪਣੀ ਮੰਜ਼ਿਲ ਵੱਲ ਫੋਕਸ ਰੱਖ ਕੇ ਤੁਰੀਏ ਜੀ। ਔਰ ਸਾਨੂੰ ਉਹਨਾਂ ਨੇ ਪੋਸਟ ਰਿਐਕਟ, ਮੈਂ ਸਮਝਦਾ ਵੀ ਉਹਨਾਂ ਨੇ ਦੇ ਦਿੱਤੇ ਤਿੰਨੋਂ ਹੀ ਨੁਕਤੇ ਜੀ। ਇਸ ਤੋਂ ਵਧੀਆ ਪੋਸਟ ਰਿਐਕਟ ਤਾਂ ਮੈਂ ਨਹੀਂ ਦੇ ਸਕਦਾ। ਔਰ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਰਿੱਕੀ ਸ਼ਰਮਾ ਜੀ ਦਾ ਮੁੰਬਈ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਿੱਖੀ ਦਾ ਪ੍ਰਚਾਰ ਕਰੋ, ਨਾ ਕਿ ਹਿੰਦੂ ਸਿੱਖ ਏਕਤਾ ਨੂੰ ਤੋੜਨ ਦਾ ਯਤਨ। ਮੈਂ ਚਾਹੁੰਦਾ ਹਾਂ ਖਾਲਿਸਤਾਨ ਬਣੇ, ਪਰ ਜੇ ਕਿਧਰੇ ਪਾਕਿਸਤਾਨ ਵਾਂਗ ਬਣ ਗਿਆ ਤਾਂ ਕੀ ਹੋਊ? ਕੀ ਖਾਲਿਸਤਾਨ ਵਿੱਚ ਵੀ ਹਿੰਦੂਆਂ ਨੂੰ ਧੱਕੇ ਨਾਲ ਸਿੱਖ ਬਣਾਇਆ ਜਾਵੇਗਾ ਜਿਵੇਂ ਪਾਕਿਸਤਾਨ ਵਿੱਚ ਹੋ ਰਿਹਾ ਹੈ? ਕੀ ਉੱਥੇ ਸਿਰਫ ਸਿੱਖ ਰਹਿਣਗੇ? ਕੀ ਹੁਣ ਹਿੰਦੂ ਸਿੱਖ ਭਾਈਚਾਰਾ ਨਾ ਹੋ ਕੇ ਸਿੱਖ ਮੁਸਲਿਮ ਭਾਈਚਾਰਾ ਹੋ ਗਿਆ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਂਝੀ ਏਕਤਾ ਦੇ ਪ੍ਰਤੀਕ ਹਨ। ਉਹਨਾਂ ਵਿੱਚ ਤਾਂ ਹਰ ਧਰਮ ਦੇ ਪੀਰਾਂ, ਫਕੀਰਾਂ, ਪੰਡਤਾਂ ਦੀਆਂ ਬਾਣੀਆਂ ਲਿਖੀਆਂ ਹੋਈਆਂ ਹਨ। ਉਹਨਾਂ ਵਿੱਚ ਤਾਂ ਕਿਤੇ ਵੀ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ। ਕੀ ਪੰਜਾਬ ਖਾਲਿਸਤਾਨ ਨਹੀਂ ਹੈ? ਸੀਐਮ ਸਿੱਖ, ਡਿਪਟੀ ਸੀਐਮ ਸਿੱਖ, ਪੰਜਾਬ ਦੇ 80% ਮੰਤਰੀ ਸਿੱਖ, 5 ਤਖਤਾਂ ਦੇ ਉਹਨਾਂ ਦੇ ਮੁਖੀਆਂ ਨੂੰ ਲਾਲ ਬੱਤੀ ਵਾਲੀ ਗੱਡੀ ਨਾਲ ਗਨਮੈਨ। ਡਾਕਟਰ ਸਾਹਿਬ, ਅਸੀਂ ਤਾਂ ਖਾਲਿਸਤਾਨ ਵਿੱਚ ਰਹਿੰਦੇ ਹਾਂ, ਤੁਹਾਡਾ ਸਾਨੂੰ ਪਤਾ ਨਹੀਂ। ਜੇ ਕੁਝ ਗਲਤ ਲਿਖਿਆ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਜੀ ਡਾਕਟਰ ਸਾਹਿਬ। ਦੇਖੋ ਜੀ, ਰਿੱਕੀ ਸ਼ਰਮਾ ਲਿਖਿਆ ਇਹਨਾਂ ਨੇ ਮੁੰਬਈ ਤੋਂ, ਕਹਿੰਦੇ ਅਸੀਂ ਖਾਲਿਸਤਾਨ 'ਚ ਰਹਿੰਦੇ ਹਾਂ। ਜਾਂ ਤਾਂ ਹੁਣ ਇਹ ਉਵੇਂ ਕਹਿਣਾ ਚਾਹੁੰਦੇ ਨੇ ਜਿਹੜੇ ਕਹਿੰਦੇ ਜੀ ਸਾਰਾ ਹਿੰਦੁਸਤਾਨ ਹੀ ਖਾਲਿਸਤਾਨ ਬਣਾਉਣ ਸਿੱਖ ਜੀ। ਅਦਰਵਾਈਜ਼ ਉਹਨਾਂ ਦੀ ਲਿਖਤ ਮੁੰਬਈ ਤੋਂ ਹੈ, ਉੱਥੇ ਵੀ ਉਹਨਾਂ ਨੇ ਮੁੰਬਈ ਲਿਖਿਆ ਹੈ। ਸੋ ਖਾਲਿਸਤਾਨ 'ਚ ਤਾਂ ਨਹੀਂ ਰਹਿੰਦੇ ਹੋ ਜੀ। ਚਲੋ ਖੈਰ, ਉਹਨਾਂ ਨੇ ਲਿਖਿਆ, ਸਾਨੂੰ ਖੁਸ਼ੀ ਹੈ ਕਿ ਸਾਡੇ ਇਸ ਪ੍ਰੋਗਰਾਮ ਨਾਲ ਸ਼ਰਮੇ ਵਰਮੇ ਇਸ ਵਿਚਾਰਧਾਰਾ 'ਚ ਜਿਹੜੇ ਬੇਸ਼ੱਕ ਗੱਲ ਮਿੱਠੀ ਕਰਦੇ ਨੇ, ਪਰ ਛੁਰੀ ਬੜੀ ਤਿੱਖੀ ਹੁੰਦੀ ਹੈ। ਇਹਦਾ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਹੈ ਕਿ ਵੀ ਇਹ ਜਿਹੜੀ ਸਿਫਤ ਵੀ ਕੀਤੀ ਹੈ, ਗੱਲ ਕਿੱਧਰ ਨੂੰ ਜਾ ਰਹੀ ਹੈ ਜੀ। ਔਰ ਫਿਰ ਇਹਦਾ ਐਂਡ ਪਤਾ ਲੱਗ ਜਾਂਦਾ ਵੀ ਕਿੱਥੇ ਜਾ ਕੇ ਡਿੱਗਦਾ, ਕਿਉਂਕਿ ਵਹੀ ਢਾਕ ਕੇ ਤੀਨ ਪਾਤ, ਇਹਨਾਂ ਦੀ ਕਹਾਵਤ ਹੈ ਜੀ। ਦੇਖੋ, ਉਹਨਾਂ ਨੇ ਕਿਹਾ ਜੀ ਹਿੰਦੂ ਸਿੱਖ ਏਕਤਾ ਨੂੰ ਅਸੀਂ ਤੋੜ ਰਹੇ ਹਾਂ। ਔਰ ਇਹਦੇ ਤੇ ਬਹੁਤ ਖੂਬਸੂਰਤ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਅਕਸਰ ਕਹਿੰਦੇ ਸੀ ਕਿ ਵੀ ਇਹ ਜਦੋਂ ਵੀ ਕਹਿੰਦੇ ਨੇ ਹਿੰਦੂ ਸਿੱਖ ਏਕਤਾ ਕਹਿੰਦੇ ਨੇ, ਕਦੇ ਤੁਸੀਂ ਸਿੱਖ ਹਿੰਦੂ ਏਕਤਾ ਸੁਣਿਆ ਇਹ ਸ਼ਬਦ? ਤੇ ਸਰ ਕਪੂਰ ਸਿੰਘ ਹੋਰਾਂ ਦੀ ਤਾਂ ਇਸ ਦੇ ਉੱਤੇ ਇੱਕ ਪੂਰੀ ਸਪੀਚ ਹੈ ਕਿ ਵੀ ਜਿਹੜੇ ਸਾਡੇ ਲੀਡਰ ਕਦੇ ਕਹਿੰਦੇ ਹਿੰਦੂਆਂ ਨੂੰ ਵੀ ਸੁਣਿਆ ਇਹ ਕਹਿੰਦੇ ਕਿ ਵੀ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਉਹ ਨਹੀਂ, ਉਹ ਸਾਡੇ ਕਹਿਣਗੇ। ਉਹ ਸਰ ਕਪੂਰ ਸਿੰਘ ਹੋਰਾਂ ਦਾ ਆਰਗੂਮੈਂਟ ਹੈ ਕਿ ਇਹ ਉਸ ਡਰ ਚੋਂ ਪੈਦਾ ਹੁੰਦੀ ਹੈ ਕਿ ਭਾਈ ਇਹ ਵੱਡੇ ਨੇ, ਬਹੁਤ ਨੇ, ਇਹਨਾਂ ਦੀ ਗਿਣਤੀ ਬਹੁਤ, ਸਾਨੂੰ ਮਾਰਨਗੇ। ਔਰ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਏਕਤਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਨਹੀਂ ਲੜਦੇ, ਅਸੀਂ ਤੁਹਾਡੇ ਨਾਲ ਏਕਤਾ ਚਾਹੁੰਦੇ ਜੀ। ਸੋ ਬਥੇਰੀ ਹੋ ਗਈ ਹਿੰਦੂ ਸਿੱਖ ਏਕਤਾ। ਔਰ ਉਸ ਦਾ ਜੋ ਸਿਲਾ ਜੂਨ 84 ਤੋਂ ਬਾਅਦ ਲਗਾਤਾਰਤਾ ਨਾਲ, ਵੈਸੇ ਤਾਂ 47 ਤੋਂ ਬਾਅਦ ਹੀ ਤੁਸੀਂ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾ ਕੇ ਦਿੱਤਾ ਸੀ। ਸੋ ਜਦੋਂ ਹੁਣ ਅਸੀਂ ਸਿੱਖ ਮੁਸਲਿਮ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਮਤਲਬ ਇਹ ਨਹੀਂ ਹੈ ਹੁਣ ਇਹਨਾਂ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਇੱਥੇ ਸਿੱਖ ਈਸਾਈ ਭਾਈਚਾਰਾ ਵੀ ਹੈ, ਜਿਹੜੇ ਨਹੀਂ ਵੀ ਕਿਸੇ ਯਕੀਨ ਰੱਖਦੇ ਉਹਨਾਂ ਨਾਲ ਵੀ ਭਾਈਚਾਰਾ ਹੈ, ਪਰ ਤੁਹਾਡੇ ਨਾਲ ਸਾਡਾ ਕੋਈ ਭਾਈਚਾਰਾ ਨਹੀਂ, ਕਿਉਂਕਿ ਤੁਸੀਂ ਸਾਡਾ ਹੀ ਹਸਤੀ ਮਿਟਾਉਣ ਦੇ ਲਈ ਟੋਟਲ ਵਾਰ ਸਾਡੇ ਖਿਲਾਫ ਡਿਕਲੇਅਰ ਕੀਤੀ ਤੁਹਾਡੀ ਸਟੇਟ ਨੇ। ਔਰ ਜਿਹੜੇ ਤੁਸੀਂ ਲੋਕ ਹਾਮੀ ਹੋ, ਜਿਹੜੇ ਤਾਂ ਸਟੇਟ ਦੇ ਖਿਲਾਫ ਨੇ, ਸਿੱਖਾਂ ਦੇ ਨਾਲ ਖਲੋਤੇ ਨੇ, ਉਹ ਮੋਸਟ ਵੈਲਕਮ ਨੇ। ਔਰ ਇਹ ਜਿਹੜਾ ਇਸ ਕਿਸਮ ਦਾ ਕਨਸੈਪਟ ਹੈ ਕਿ ਜੀ ਤੁਸੀਂ ਇਹ ਖਾਲਿਸਤਾਨ ਇੱਕ ਹੋਰ ਪਾਕਿਸਤਾਨ ਬਣਾਓਗੇ, ਹਿੰਦੂਆਂ ਨੂੰ ਧੱਕੇ ਨਾਲ ਸਿੱਖ ਬਣਾਓਗੇ। ਅੱਗੇ ਜਦੋਂ ਅਸੀਂ 100 ਸਾਲ ਮੁਗਲਾਂ ਔਰ ਅਫਗਾਨਾਂ ਨਾਲ ਲੜ ਕੇ 18ਵੀਂ ਸਦੀ 'ਚ ਆਪਣਾ ਰਾਜ ਭਾਗ ਸਥਾਪਿਤ ਕੀਤਾ, ਕਿੰਨੇ ਕੁ ਮੁਸਲਮਾਨ ਧੱਕੇ ਨਾਲ ਸਿੱਖ ਬਣਾਏ, ਜਾਂ ਹਿੰਦੂ ਜਿਨ੍ਹਾਂ ਦਾ ਰੋਲ ਉਸ ਜ਼ਮਾਨੇ 'ਚ ਕਿਤੇ ਉਹ ਚੰਦੂ ਨੇ, ਕਿਤੇ ਗੰਗੂ ਨੇ, ਕਿਤੇ ਲੱਖੂ ਨੇ, ਜੱਸੂ ਨੇ, ਤੁਹਾਨੂੰ ਲਿਆ ਕੇ ਜਿਹੜਾ ਉਹ ਗੋਦ ਦੇ ਵਿੱਚ ਬਿਠਾਇਆ ਰਣਜੀਤ ਸਿੰਘ ਨੇ ਜੀ। ਅਸੀਂ ਕਿੰਨਾ ਕੁ ਤੁਹਾਨੂੰ, ਨਹੀਂ ਤਾਂ ਜੇ ਤੁਹਾਡੀ ਬਣਦੀ ਸਜ਼ਾ ਤੁਹਾਨੂੰ ਦਿੱਤੀ ਹੁੰਦੀ ਤਾਂ ਲੱਗ ਤੁਹਾਨੂੰ ਪਥੇ ਜਾਂਦੇ, ਤੇ ਫਿਰ ਇਹ ਤੁਹਾਡੇ ਜਿਹੜੇ ਮਿਸਰ ਡੋਗਰੇ ਨਾ ਜੰਮਦੇ ਜਿਹੜੇ ਸਿੱਖ ਰਾਜ ਨੂੰ ਡਿਸਟਰੋਏ ਕਰਦੇ। ਸੋ ਅਸੀਂ ਸਮਝਦੇ ਹਾਂ ਵੀ ਨਾਲ ਹੀ ਉਹਨਾਂ ਨੂੰ ਇਹ ਹੈ ਕਿ ਜੀ ਅਸੀਂ ਤਾਂ ਦੇਖੋ ਬੜੀ ਸਾਂਝੀ ਏਕਤਾ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ 'ਚ ਪੀਰਾਂ, ਫਕੀਰਾਂ, ਪੰਡਤਾਂ ਦੀ ਬਾਣੀ ਹੈ। ਆ ਪਰਸ਼ੂਰਾਮ ਦੇ ਨਾਂ ਤੇ ਚੇਅਰ ਬਣਾਈ ਹੈ, ਉਹ ਜਿਹੜਾ ਬ੍ਰਾਹਮਣ ਸਭਾ ਦਾ ਸ਼੍ਰੀ ਬ੍ਰਾਹਮਣ ਸਭਾ ਉਹਨੂੰ ਕਹਿੰਦੇ ਨੇ, ਉਹਦਾ ਪ੍ਰਧਾਨ ਹੈ। ਕਰ ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਪਤਾ ਨਹੀਂ 27 ਬ੍ਰਾਹਮਣਾਂ ਦੀ ਬਾਣੀ ਹੈ। ਔਰ ਉਸ ਤੋਂ ਪਹਿਲਾਂ ਇੱਕ ਰਿਟਾਇਰਡ ਪੁਲਸੀਆ ਇਕਬਾਲ ਸਿੰਘ, ਉਹਨਾਂ ਨੇ ਬ੍ਰਾਹਮਣ ਭਲਾ ਆਖੀਏ,
ਇਸ ਕਿਤਾਬ ਦੇ ਥੱਲੇ ਜੀ ਬ੍ਰਾਹਮਣਾਂ ਦੀ ਕੰਟਰੀਬਿਊਸ਼ਨ ਜੀ। ਦੇਖੋ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਪਹਿਲੀ ਗੱਲ ਕਿ ਜਦੋਂ ਬ੍ਰਾਹਮਣਵਾਦ ਦੀ ਗੱਲ ਕੀਤੀ ਜਾਂਦੀ ਹੈ, ਇਹ ਇੱਕ ਵਿਚਾਰਧਾਰਾ ਹੈ, ਆਈਡੀਓਲੋਜੀ ਹੈ, ਜਿਹੜੀ ਆਈਡੀਓਲੋਜੀ ਇੱਕ ਉਸ ਵਰਣ ਆਸ਼ਰਮ 'ਚ ਯਕੀਨ ਰੱਖਦੀ ਹੈ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਮਨੁੱਖਾਂ ਦੇ ਮੁੱਢਲੇ ਹੱਕ ਨਕਾਰਦੀ ਹੈ, ਔਰਤ ਨੂੰ ਸ਼ੂਦਰ ਗਰਦਾਨਦੀ ਹੈ, ਉਸ ਨੂੰ ਜਿਹੜੀ ਹੈ ਉਹ ਬਰਾਬਰੀ ਦੇਣ ਦੇ ਲਈ ਬਰਾਬਰੀ ਉਹਨਾਂ ਦਾ ਜਿਹੜਾ ਮੰਨੂ ਜੀ ਮਹਾਰਾਜ ਹੈ ਉਹ ਨਹੀਂ ਦਿੰਦਾ। ਉਸ ਆਈਡੀਓਲੋਜੀ ਨਾਲ ਸਾਡਾ ਵਿਰੋਧ ਹੈ। ਇੰਡੀਵਿਜੂਅਲਸ ਬੇਸ਼ੱਕ ਕੋਈ ਬ੍ਰਾਹਮਣ ਸੀ, ਕਸ਼ਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਆਇਆ, ਜੁੜਿਆ, ਉਹਨਾਂ ਦਾ ਜਿਹੜਾ ਸੀ ਉਹ ਸਿੱਖ ਹੋ ਗਏ। ਔਰ ਸਿੱਖ ਜਿਹੜੇ ਨੇ ਉਹਨਾਂ ਤੋਂ ਗੁਰੂ ਸਾਹਿਬ ਨੇ ਕੁਲ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਉਸ ਦੇ ਨਾਲ ਜ਼ਾਤ ਪਾਤ ਸਿਸਟਮ ਖਤਮ ਕੀਤੇ। ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿੱਥੋਂ ਦੇ ਸਿੱਖਾਂ ਦੀ ਡਿਫਾਈਂਸ ਦੀ ਗੱਲ ਹੋਈ ਹੈ, ਜਿਹੜੇ 95% ਤੋਂ ਜ਼ਿਆਦਾ ਜਿਹੜੇ ਸਿੱਖ ਜੰਮੂ ਕਸ਼ਮੀਰ 'ਚ ਹੋਣਗੇ, 90% ਤੋਂ ਸਰਟਨਲੀ ਉਹ ਬ੍ਰਾਹਮਣ ਸੀ, ਕਿਸੇ ਜ਼ਮਾਨੇ 'ਚ ਖੇਤੀਬਾੜੀ ਕਰਨ ਵਾਲੇ। ਲੇਕਿਨ ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਵੀ ਉਹ ਜਿਹੜਾ ਇਹ ਆਰਗੂਮੈਂਟ ਇਹ ਦੇ ਰਹੇ ਨੇ, ਉਹ ਕਦੇ ਉਸ ਆਰਗੂਮੈਂਟ ਨੂੰ ਇਸਤੇਮਾਲ ਕਰਦੇ ਨੇ? ਕਿਉਂਕਿ ਜਿਹੜਾ ਸਿੱਖ ਹੋ ਜਾਂਦਾ ਉਹ ਸਿੱਖ ਹੈ। ਔਰ ਨਾ ਹੀ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੋਈ ਇਸ ਕਿਸਮ ਦਾ ਜਿਹੜਾ ਵਿਰੋਧ ਹੈ, ਗੱਲ ਉਸ ਵਿਚਾਰਧਾਰਾ ਦੀ ਹੈ, ਉਸ ਹਿੰਦੂਤਵਾਦੀ ਆਈਡੀਓਲੋਜੀ ਦੀ ਹੈ। ਔਰ ਜਦੋਂ ਸਿੱਖੀ ਮੰਡਲ ਦੇ ਵਿੱਚ ਤਾਂ ਉਪਦੇਸ਼ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਉਪਦੇਸ਼ 4 ਵਰਨਾ ਕੋ ਸਾਂਝਾ, ਅਸੀਂ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਇਹ ਜਿਹੜਾ ਗੁਰੂ ਦੀ ਮੱਤ ਹੈ, ਗੁਰਮੱਤ ਹੈ, ਉਹ ਤਾਂ ਸਾਰਿਆਂ ਦਾ ਹੀ ਹੈ। ਪਰ ਤੁਸੀਂ ਬ੍ਰਾਹਮਣਵਾਦ ਦੀ ਵਿਚਾਰਧਾਰਾ 'ਚ ਯਕੀਨ ਰੱਖਣ ਵਾਲਿਆਂ ਦੀ ਕਰਤੂਤ ਦੇਖੋ। ਫਿਰ ਜਿਹੜੇ ਚੰਦੂ ਗੰਗੂ ਨੇ, ਸੁੱਚਾਨੰਦ ਲੱਖੂ ਨੇ, ਔਰ ਜਿਸ ਤਰ੍ਹਾਂ ਨਹਿਰੂ, ਇੰਦਰਾ ਗਾਂਧੀ ਤੋਂ ਲੈ ਕੇ ਅੱਜ ਮੋਦੀ ਤੱਕ ਕਿਵੇਂ ਇਹ ਸਿੱਖੀ ਦੇ ਦੁਸ਼ਮਣ ਬਣੇ ਹੋਏ ਨੇ ਔਰ ਉਸ ਦੁਸ਼ਮਣੀ ਵਾਲੀਆਂ ਨੀਤੀਆਂ ਲਾਗੂ ਕਰ ਰਹੇ ਨੇ, ਸਾਡਾ ਉਸ ਦੇ ਨਾਲ ਟਕਰਾਅ ਹੈ। ਖਾਲਿਸਤਾਨ ਦੇ ਵਿੱਚ ਜਿਵੇਂ ਮੈਂ ਹਮੇਸ਼ਾ ਕਹਿੰਦਾ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਨੂੰ ਹੀ ਜਿਹੜੀ ਹੈ ਉਹ ਆਜ਼ਾਦੀ ਹੋਏਗੀ, ਉਹ ਮੁੱਢਲੇ ਹੱਕ ਜਿਹੜੇ ਨੇ ਹਾਸਲ ਹੋਣਗੇ। ਬਾਕੀ ਹੁਣ ਜੇ ਇਹਨਾਂ ਦਾ ਮਤਲਬ ਇਹ ਕਹਿਣਾ ਹੈ ਕਿ ਜੀ ਸੀਐਮ ਸਿੱਖ, ਡਿਪਟੀ ਸੀਐਮ ਸਿੱਖ, ਇੰਨੇ % ਮੰਤਰੀ ਸਿੱਖ, ਜਥੇਦਾਰਾਂ ਨੂੰ ਲਾਲ ਬੱਤੀ ਵਾਲੀਆਂ ਕਾਰਾਂ, ਸਿਕਿਉਰਿਟੀ ਗਾਰਡ, ਉਹ ਤਾਂ ਭਾਈ ਤੁਹਾਡੇ ਨੇ ਪਿਆਦੇ, ਇਸ ਲਈ ਤੁਸੀਂ ਉਹਨਾਂ ਨੂੰ ਸਿਕਿਉਰਿਟੀ ਗਾਰਡ ਦਿੱਤੇ ਨੇ। ਤੁਹਾਡੇ ਜਿਹੜੇ ਖਾਸ ਜਿਹੜੇ ਨੇ ਕਮਾਂਡੋ, ਉਹ ਇਹਨਾਂ ਨੂੰ ਡਿਫੈਂਡ ਕਰਦੇ ਨੇ, ਬਾਦਲੇ ਤੁਹਾਡੇ ਨੇ। ਔਰ ਮੈਂ ਕੁਲਦੀਪ ਨਈਅਰ ਨੂੰ ਜਦੋਂ 1994-95 ਦੇ ਵਿੱਚ ਚੈਲੰਜ ਕੀਤਾ, ਮੈਂ ਕਿਹਾ ਜੀ ਤੁਸੀਂ ਜਦੋਂ ਜਾਣਾ ਜਮਨਾ ਜਾਣ ਲੱਗੇ ਨਾਲ ਹੀ ਲੈ ਜਾਓ ਇਹਨਾਂ ਨੂੰ, ਇਹ ਤੁਹਾਡੇ ਹੀ ਨੇ ਜੀ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ ਤਾਂ ਛੋਟੇ ਨੇ ਪਿਆਦੇ। ਮਨਮੋਹਨ ਸਿੰਘ ਘੱਟ ਪਿਆਦਾ ਸੀ, ਵੱਡਾ 10 ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ। ਸੋ ਗੱਲ ਕੋਈ ਸਿੱਖ ਸ਼ਕਲੋ ਸੂਰਤ ਵਾਲਾ ਮੁਖੀ ਬਣ ਜਾਏ, ਇਹਦੇ ਨਾਲ ਗੱਲ ਆਜ਼ਾਦੀ ਦੀ ਨਹੀਂ ਜੁੜੀ ਹੋਈ, ਗੱਲ ਸਿਧਾਂਤਾਂ ਦੀ ਹੈ। ਕੱਲ ਨੂੰ ਭਾਵੇਂ ਰਿੱਕੀ ਸ਼ਰਮਾ ਬਣ ਜਾਏ, ਜੇ ਇਹ ਮੰਤਰੀ ਬਣਨਾ ਚਾਹੁੰਦਾ ਖਾਲਿਸਤਾਨ 'ਚ, ਭਾਈ ਸ਼ਹਿਰੀ ਹੈ, ਇਮਾਨਦਾਰੀ ਨਾਲ ਲੜੇ ਉਸ ਮੁਲਕ ਦੀ ਕਾਇਮੀ ਲਈ, ਉਹਦੇ 'ਚ ਵੀ ਤਾਂ ਸਾਰਿਆਂ ਦੀ ਪਾਰਟਿਸਿਪੇਸ਼ਨ ਹੈ, ਸਾਰਿਆਂ ਦੇ ਕੋਲ ਉਸ ਕਿਸਮ ਦਾ ਸ਼ਹਿਰੀਆਂ ਦੇ ਨਾਤੇ ਹਕੂਕ ਵੀ ਹੋਣੇ ਨੇ। ਪਰ ਮੈਂ ਸਮਝਦਾ ਹਾਂ ਕਿ ਭਾਈ ਇਹ ਜਿਹੜੀ ਅਲਟੀਮੇਟਲੀ ਹੈ, ਇਹ ਘੁੰਮਦੇ ਉਸ ਆਲੇ ਦੁਆਲੇ ਨਾਲ ਹੀ ਨੇ ਕਿ ਇਹਨਾਂ ਨੇ ਸਿੱਖੀ ਸਿਧਾਂਤਾਂ ਦਾ ਵਿਰੋਧ, ਕੌਮੀ ਆਜ਼ਾਦੀ ਦਾ ਵਿਰੋਧ, ਇਹ ਇਹਨਾਂ ਦਾ ਬੇਸਿਕ ਆਧਾਰ ਹੈ। ਬਾਕੀ ਜਿਹੜਾ ਐਵੇਂ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਹੈ। ਪਰ ਫਿਰ ਵੀ ਰਿੱਕੀ ਸ਼ਰਮਾ ਜੀ ਦਾ ਸ਼ੁਕਰੀਆ, ਉਹਨਾਂ ਨੇ ਟਾਈਮ ਕੱਢਿਆ ਜੀ ਔਰ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ।